ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਮਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਫਾਨੀ ਤੇ ਲਾਫਾਨੀ। ਸੁਨਹਿਰੀ ਮਤਨ ਜ਼ਬੂਰ। ਹੈ ਖੁਦਾਵੰਦ, ਮੇਰਾ ਭਰੋਸਾ ਤੇਰੇ ਉੱਤੇ ਹੈ। ਮੈਂ ਆਖਿਆ ਤੂੰ ਮੇਰਾ ਰੱਬ ਹੈ, ਮੇਰੇ ਦਿਨ ਤੇਰੇ ਹੱਥ ਵਿੱਚ ਨੇ। ਜਵਾਬੀ ਪੜ੍ਹਾਈ। ਪਦੈਸ਼, ਜ਼ਬੂਰ, ਅਯੂਬ। ਇਹ ਆਦਮ ਦਾ ਨਸਬਨਾਮਾ ਹੈ। ਜਿਸ ਦਿਨ ਰੱਬ ਨੇ ਆਦਮ ਨੂੰ ਪੈਦਾ ਕੀਤਾ ਤੇ ਉਹਨੂੰ ਆਪਣੀ ਛਵੀ ਉੱਤੇ ਬਣਾਇਆ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ ਤੇ ਉਹਨਾਂ ਨੂੰ ਬਰਕਤ ਦਿੱਤੀ, ਤੇ ਜਿਸ ਦਿਨ ਉਹ ਪੈਦਾ ਹੋਏ ਉਹਨਾਂ ਦਾ ਨਾਂ ਆਦਮ ਰੱਖਿਆ। ਤੇ ਯਾਰਦ 162 ਵਰ੍ਹਿਆਂ ਦਾ ਸੀ ਜਦ ਉਹਦੇ ਤੋਂ ਹਨੂਕ ਜੰਮਿਆ, ਤੇ ਮਤੂਸ਼ਾਲੇ ਦੇ ਜੰਮਣ ਤੋਂ ਬਾਅਦ ਹਨੂਕ 300 ਵਰ੍ਹਿਆਂ ਤੀਕਰ ਰੱਬ ਦੇ ਨਾਲ ਟੁਰਦਾ ਰਿਹਾ, ਤੇ ਉਹਦੇ ਤੋਂ ਪੁੱਤਰ ਤੇ ਧੀਆਂ ਜੰਮੀਆਂ। ਤੇ ਹਨੂਕ ਦੀ ਪੂਰੀ ਉਮਰ 365 ਵਰ੍ਹੇ ਸੀ। ਤੇ ਹਨੂਕ ਰੱਬ ਦੇ ਨਾਲ ਟੁਰਦਾ ਰਿਹਾ ਤੇ ਗਾਇਬ ਹੋ ਗਿਆ, ਕਿਉਂ ਜੇ ਰੱਬ ਨੇ ਉਹਨੂੰ ਚੁੱਕ ਲਿਆ। ਕਾਮਲ ਬੰਦੇ ਉੱਤੇ ਨਜ਼ਰ ਕਰ ਤੇ ਰਾਸਤਬਾਜ਼ ਨੂੰ ਵੇਖ, ਕਿਉਂ ਜੇ ਸੁਲ੍ਹਾ ਪਸੰਦ ਕਰਨ ਵਾਲੇ ਦੋਸਤ ਲਈ ਅਜਰ ਏ। ਤੇ ਤੇਰੀ ਹਯਾਤੀ ਦੁਪਹਿਰ ਤੋਂ ਬਹੁਤੀ ਰੋਸ਼ਨ ਹੋਵੇਗੀ, ਤੇ ਜੇ ਹਨੇਰਾ ਹੋਵੇ ਤੇ ਉਹ ਸਵੇਰ ਵਾਂਗਰ ਹੋਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਕਿੰਨਾ ਚੰਗਾ ਹੈ ਰੱਬ ਦਾ ਸ਼ੁਕਰ ਕਰਨਾ ਤੇ ਤੇਰੇ ਨਾਂ ਦੀ ਮਦਾਸਰਾਈ ਕਰਨਾ, ਐ ਹਕ ਤਾਲਾ। ਸਵੇਰ ਨੂੰ ਤੇਰੀ ਸ਼ਫਕਤ ਜ਼ਾਹਰ ਕਰਨਾ ਤੇ ਰਾਤ ਨੂੰ ਤੇਰੀ ਵਫਾਦਾਰੀ। ਪਰ ਤੂੰ ਮੇਰੇ ਸਿੰਘ ਨੂੰ ਜੰਗਲੀ ਸਾਂਢ ਦੇ ਸਿੰਘ ਵਾਂਗਰ ਉੱਚਾ ਕੀਤਾ ਏ, ਮੇਰੇ ਉੱਤੇ ਤਾਜ਼ਾ ਤੇਲ ਮਲਿਆ ਗਿਆ ਏ। ਸੱਚਾ ਬੰਦਾ ਖਜੂਰ ਦੇ ਰੁੱਖ ਵਾਂਗਰ ਹਰਾ ਭਰਾ ਹੋਵੇਗਾ, ਉਹ ਲਬਨਾਨ ਦੇ ਦੇਵਦਾਰ ਵਾਂਗਰ ਵਧੇਗਾ। ਉਹ ਖੁਦਾਵੰਦ ਦੇ ਘਰ ਵਿੱਚ ਲਾਏ ਹੋਏ ਨੇ, ਉਹ ਸਾਡੇ ਖੁਦਾਵੰਦ ਦੀਆਂ ਬਾਰਗਾਹਾਂ ਵਿੱਚ ਹਰੇ ਭਰੇ ਹੋਣਗੇ। ਉਹ ਬੁਢਾਪੇ ਵਿੱਚ ਵੀ ਵਧੇਗਾ, ਉਹ ਤਾਜ਼ਾ ਤੇ ਹਰੇ ਭਰੇ ਰਹਿਣਗੇ। ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਪਰਖ ਲਿਆ ਤੇ ਪਛਾਣ ਲਿਆ। ਤੂੰ ਮੇਰਾ ਉੱਠਣਾ ਬੈਠਣਾ ਜਾਣਦਾ ਏ, ਤੂੰ ਮੇਰੇ ਖਿਆਲ ਨੂੰ ਦੂਰੋਂ ਸਮਝ ਲੈਣਾ ਏ। ਤੂੰ ਮੇਰੀ ਰਾਹ ਦੀ ਤੇ ਮੇਰੀ ਖਾਬਗਾਹ ਦੀ ਛਾਣਬੀਨ ਕਰਦਾ ਏ, ਤੇ ਮੇਰੀਆਂ ਸਾਰੀਆਂ ਆਦਤਾਂ ਤੋਂ ਵਾਕਫ ਏ। ਵੇਖ, ਮੇਰੀ ਜ਼ਬਾਨ ਉੱਤੇ ਕੋਈ ਅਜਿਹੀ ਗੱਲ ਨਹੀਂ ਜਿਹਨੂੰ ਤੂੰ ਐ ਖੁਦਾਵੰਦ ਪੂਰੇ ਤੌਰ ਤੇ ਨਾ ਜਾਣਦਾ ਹੋਵੇਂ। ਕਿਉਂ ਜੇ ਮੇਰੇ ਦਿਲ ਨੂੰ ਤੂੰ ਹੀ ਬਣਾਇਆ, ਮੇਰੀ ਮਾਂ ਦੇ ਢਿੱਡ ਵਿੱਚ ਤੂੰ ਹੀ ਮੈਨੂੰ ਸ਼ਕਲ ਦਿੱਤੀ। ਮੈਂ ਤੇਰਾ ਸ਼ੁਕਰ ਕਰਾਂਗਾ, ਕਿਉਂ ਜੇ ਮੈਂ ਅਜੀਬ ਤਰੀਕੇ ਨਾਲ ਬਣਿਆ ਵਾਂ। ਤੇਰੇ ਕੰਮ ਹੈਰਾਨ ਕਰਨ ਵਾਲੇ ਨੇ, ਮੇਰਾ ਦਿਲ ਇਹ ਚੰਗੀ ਤਰ੍ਹਾਂ ਜਾਣਦਾ ਏ। ਜਦ ਮੈਂ ਪੋਸ਼ੀਦਗੀ ਵਿੱਚ ਬਣ ਰਿਹਾ ਸੀ ਤੇ ਧਰਤੀ ਦੇ ਅਸਫਲ ਵਿੱਚ ਅਜੀਬ ਤਰੀਕੇ ਨਾਲ ਮੁਰਤਬ ਹੋ ਰਿਹਾ ਸੀ, ਤੇ ਮੇਰਾ ਕਾਲਬ ਤੈਥੋਂ ਲੁਕਿਆ ਨਹੀਂ ਸੀ। ਤੇਰੀਆਂ ਅੱਖੀਆਂ ਨੇ ਮੇਰੇ ਬੇਤਰਤੀਬ ਮਾਦੇ ਨੂੰ ਵੇਖਿਆ। ਐ ਰੱਬਾ, ਤੇਰੇ ਖਿਆਲ ਮੇਰੇ ਲਈ ਕਿੰਨੇ ਬੇਸ਼ਬਹਾ ਨੇ, ਉਹਨਾਂ ਦਾ ਮਜਮੂਆ ਕਿੰਨਾ ਵੱਡਾ ਏ। ਜੇ ਮੈਂ ਉਹਨਾਂ ਨੂੰ ਗਿਣਾ ਤੇ ਉਹ ਗਿਣਤੀ ਵਿੱਚ ਰੇਤ ਤੋਂ ਵੀ ਬਹੁਤੇ ਨੇ। ਜਾਗ ਉੱਠਦਿਆਂ ਹੀ ਤੈਨੂੰ ਆਪਣੇ ਕੋਲ ਵੇਖਦਾ ਵਾਂ। ਅਬਰਾਨੀਓ। ਤੇ ਇਹ ਮਲਕੇ ਸਿਦਕ ਸਾਲਮ ਦਾ ਬਾਦਸ਼ਾਹ, ਰੱਬ ਤਾਲਾ ਦਾ ਕਾਹਨ ਹਮੇਸ਼ਾ ਕਾਹਨ ਰਹਿੰਦਾ ਏ। ਜਦ ਇਬਰਾਹਿਮ ਬਾਦਸ਼ਾਹਾਂ ਨੂੰ ਕਤਲ ਕਰਕੇ ਪਰਤ ਕੇ ਆਉਂਦਾ ਸੀ, ਉਹਨੇ ਉਹਨੂੰ ਜੀ ਆਇਆਂ ਨੂੰ ਆਖਿਆ ਤੇ ਉਹਦੇ ਲਈ ਬਰਕਤ ਮੰਗੀ। ਇਹਨੂੰ ਹੀ ਇਬਰਾਹਿਮ ਨੇ ਸਾਰੀਆਂ ਸ਼ੈਵਾਂ ਦੀ ਦਇਆ ਯੱਕੀ ਦਿੱਤੀ। ਪਹਿਲਾਂ ਤੇ ਆਪਣੇ ਨਾਂ ਦੇ ਮਤਲਬ ਦੇ ਮੁਤਾਬਕ ਰਾਸਤਬਾਜ਼ੀ ਦਾ ਬਾਦਸ਼ਾਹ ਏ, ਤੇ ਫਿਰ ਸਾਲਮ ਯਾਨੀ ਸੁਲ੍ਹਾ ਦਾ ਬਾਦਸ਼ਾਹ ਏ। ਇਹ ਬਗੈਰ ਪਿਓ, ਬਗੈਰ ਮਾਂ, ਬਗੈਰ ਨਸਬਨਾਮਾ ਏ। ਨਾ ਉਹਦੀ ਉਮਰ ਦਾ ਸ਼ੁਰੂ ਏ, ਨਾ ਹਯਾਤੀ ਦਾ ਅਖੀਰ, ਬਲਕਿ ਰੱਬ ਦੇ ਪੁੱਤਰ ਦੇ ਮੁਸ਼ਾਬਾ ਬਣਿਆ। ਇਸ ਲਈ ਗੌਰ ਕਰੋ ਵੀ ਕੈਸਾ ਬਜ਼ੁਰਗ ਸੀ, ਜਿਹਨੂੰ ਕੌਮ ਦੇ ਬਜ਼ੁਰਗ ਇਬਰਾਹਿਮ ਨੇ ਲੁੱਟ ਦੇ ਵਧੀਆ ਤੋਂ ਵਧੀਆ ਮਾਲ ਦੀ ਦਇਆ ਯੱਕੀ ਦਿੱਤੀ। ਤੇ ਜਦ ਮਲਕੇ ਸਿਦਕ ਵਾਂਗਰ ਇੱਕ ਹੋਰ ਅਜਿਹਾ ਕਾਹਨ ਜੰਮਣ ਵਾਲਾ ਸੀ, ਜਿਹੜਾ ਬਦਨੀ ਹੁਕਮਾਂ ਦੀ ਸ਼ਰੀਅਤ ਦੇ ਮੁਤਾਬਕ ਨਹੀਂ, ਬਲਕਿ ਗੈਰ ਫਾਨੀ ਹਯਾਤੀ ਦੀ ਤਾਕਤ ਦੇ ਮੁਤਾਬਕ ਮੁਕਰਰ ਹੋਵੇ। ਯੂਹੰਨਾ। ਫਿਰ ਉਹਨੇ ਜਾਂਦਿਆਂ ਹੋਏ ਇੱਕ ਬੰਦੇ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀ,
ਤੇ ਉਹਦੇ ਚੇਲਿਆਂ ਨੇ ਉਹਦੇ ਤੋਂ ਪੁੱਛਿਆ, ਐ ਰੱਬੀ, ਕਿਹਨੇ ਪਾਪ ਕੀਤਾ ਸੀ ਜਿਹੜਾ ਇਹ ਅੰਨਾ ਜੰਮਿਆ, ਇਹਨੇ ਜਾਂ ਇਹਦੇ ਮਾਪਿਓ ਨੇ? ਯਿਸੂ ਨੇ ਜਵਾਬ ਦਿੱਤਾ, ਭਈ ਨਾ ਇਹਨੇ ਪਾਪ ਕੀਤਾ ਸੀ ਨਾ ਇਹਦੇ ਮਾਪਿਓ ਨੇ। ਇਹ ਇਸ ਲਈ ਹੋਇਆ ਭਈ ਰੱਬ ਦੇ ਕੰਮ ਉਹਦੇ ਵਿੱਚ ਜ਼ਾਹਰ ਹੋਣ। ਜਿਹਨੇ ਮੈਨੂੰ ਘੱਲਿਆ ਏ, ਸਾਨੂੰ ਉਹਦੇ ਕੰਮ ਦਿਨ ਵਿੱਚ ਹੀ ਕਰਨੇ ਜ਼ਰੂਰੀ ਨੇ। ਉਹ ਰਾਤ ਆਉਣ ਵਾਲੀ ਏ ਜਿਹਦੇ ਵਿੱਚ ਕੋਈ ਬੰਦਾ ਕੰਮ ਨਹੀਂ ਕਰ ਸਕਦਾ। ਜਦ ਤੀਕਰ ਮੈਂ ਜੱਗ ਵਿੱਚ ਆ, ਜੱਗ ਦੀ ਲੋ ਵਾਂ। ਇਹ ਆਖ ਕੇ ਉਹਨੇ ਧਰਤੀ ਉੱਤੇ ਥੁੱਕਿਆ ਤੇ ਥੁੱਕ ਨਾਲ ਮਿੱਟੀ ਗਿੱਲੀ ਕੀਤੀ ਤੇ ਮਿੱਟੀ ਅੰਨੇ ਦੀਆਂ ਅੱਖੀਆਂ ਉੱਤੇ ਲਾ ਕੇ ਉਹਨੂੰ ਆਖਿਆ, ਜਾ ਸ਼ੈਲੋਹ, ਜਿਹਦਾ ਤਰਜਮਾ ਘੱਲਿਆ ਹੋਇਆ ਏ, ਦੇ ਹੌਜ਼ ਵਿੱਚ ਧੋ ਲੈ। ਫਿਰ ਉਹਨੇ ਜਾ ਕੇ ਧੋਤਾ ਤੇ ਉਹ ਸਜਾਖਾ ਹੋ ਕੇ ਪਰਤਿਆ। ਮਰਕਸ। ਤੇ ਉਹ ਫਿਰ ਸੌਰ ਦੀਆਂ ਸਰਹੱਦਾਂ ਵਿੱਚੋਂ ਨਿਕਲ ਕੇ ਸੈਦਾਦ ਦੀ ਰਾਹ ਤੋਂ ਦਿਕਪਲੁਸ ਦੀਆਂ ਸਰਹੱਦਾਂ ਤੋਂ ਹੁੰਦਾ ਹੋਇਆ ਗਲੀਲ ਦੀ ਝੀਲ ਤਿਕਰ ਅਪੜਿਆ। ਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਹਕਲਾਉਂਦਾ ਵੀ ਸੀ, ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ ਭਈ ਆਪਣਾ ਹੱਥ ਉਹਦੇ ਉੱਤੇ ਧਰ। ਉਹ ਉਹਨੂੰ ਜੱਥੇ ਵਿੱਚੋਂ ਵੱਖ ਲੈ ਗਿਆ ਤੇ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਪਾਈਆਂ ਤੇ ਥੁੱਕ ਕੇ ਉਹਦੀ ਜ਼ੁਬਾਨ ਛੂਈ ਤੇ ਅਸਮਾਨ ਉੱਤੇ ਨਜ਼ਰ ਕਰਕੇ ਇੱਕ ਹੌਕਾ ਭਰਿਆ ਤੇ ਉਹਨੂੰ ਆਖਿਆ, ਇਫਤਾ, ਯਾਨੀ ਖੁੱਲ ਜਾ। ਤੇ ਉਹਦੇ ਕੰਨ ਖੁੱਲ ਗਏ ਤੇ ਉਹਦੀ ਜ਼ੁਬਾਨ ਦੀ ਗੰਢ ਖੁੱਲ ਗਈ ਤੇ ਉਹ ਸਾਫ਼-ਸਾਫ਼ ਬੋਲਣ ਲੱਗ ਪਿਆ। ਲੂਕਾ। ਤੇ ਵੇਖੋ, ਯਾਇਰ ਨਾਂ ਦਾ ਇੱਕ ਬੰਦਾ ਜਿਹੜਾ ਇਬਾਦਤਖਾਨੇ ਦਾ ਸਰਦਾਰ ਸੀ, ਆਇਆ ਤੇ ਯਿਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦੀ ਮਿੰਨਤ ਕੀਤੀ ਭਈ ਮੇਰੇ ਘਰ ਚੱਲ, ਕਿਉਂ ਜੇ ਉਹਦੀ ਇਕਲੌਤੀ ਧੀ ਘੱਟੋ ਘੱਟ 12 ਵਰ੍ਹਿਆਂ ਦੀ ਸੀ, ਮਰਨ ਵਾਲੀ ਸੀ। ਉਹ ਇਹ ਆਖ ਹੀ ਰਿਹਾ ਸੀ ਭਈ ਇਬਾਦਤਖਾਨੇ ਦੇ ਸਰਦਾਰ ਵੱਲੋਂ ਕਿਸੇ ਨੇ ਆ ਕੇ ਆਖਿਆ, ਤੇਰੀ ਧੀ ਮਰ ਗਈ ਏ, ਉਸਤਾਦ ਨੂੰ ਤਕਲੀਫ ਨਾ ਦੇ। ਯਿਸੂ ਨੇ ਸੁਣ ਕੇ ਉਹਨੂੰ ਜਵਾਬ ਦਿੱਤਾ, ਡਰ ਨਾ, ਬਸ ਭਰੋਸਾ ਰੱਖ, ਉਹ ਬਚ ਜਾਵੇਗੀ। ਤੇ ਘਰ ਵਿੱਚ ਅੱਪੜ ਕੇ ਪਤਰਸ ਤੇ ਯੂਹੰਨਾ ਤੇ ਯਾਕੂਬ ਤੇ ਕੁੜੀ ਦੇ ਮਾਪਿਓ ਦੇ ਇਲਾਵਾ ਕਿਸੇ ਨੂੰ ਆਪਣੇ ਨਾਲ ਅੰਦਰ ਨਾ ਜਾਣ ਦਿੱਤਾ। ਤੇ ਸਾਰੇ ਉਹਦੇ ਲਈ ਰੋ ਪਿੱਟ ਰਹੇ ਸੀ, ਪਰ ਉਹਨੇ ਆਖਿਆ, ਮਾਤਮ ਨਾ ਕਰੋ, ਉਹ ਮਰੀ ਨਹੀਂ ਬਲਕਿ ਸੌਂਦੀ ਏ। ਉਹ ਉਹਦੇ ਉੱਤੇ ਹੱਸਣ ਲੱਗ ਪਏ, ਕਿਉਂ ਜੇ ਉਹ ਜਾਣਦੇ ਸੀ ਭਈ ਉਹ ਮਰ ਗਈ ਏ। ਪਰ ਉਹਨੇ ਉਹਦਾ ਹੱਥ ਫੜਿਆ ਤੇ ਆਖਿਆ, ਐ ਲੜਕੀ, ਉੱਠ। ਉਹਦੀ ਰੂਹ ਫੇਰ ਆਈ ਤੇ ਉਹ ਉਸੇ ਵੇਲੇ ਉੱਠੀ। ਫਿਰ ਯਿਸੂ ਨੇ ਹੁਕਮ ਦਿੱਤਾ ਭਈ ਕੁੜੀ ਨੂੰ ਕੁਝ ਖਾਣ ਪੀਣ ਨੂੰ ਦਿਓ। ਗ੍ਰੰਥੀਓ, ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਆਖਦਾ ਵਾਂ। ਅਸੀਂ ਸਾਰੇ ਤੇ ਨਹੀਂ ਸੌਵਾਂਗੇ, ਪਰ ਸਾਰੇ ਬਦਲ ਜਾਵਾਂਗੇ। ਕਿਉਂ ਜੇ ਜ਼ਰੂਰ ਏ ਭਈ ਇਹ ਫਾਨੀ ਬਦਨ ਬਕਾ ਦਾ ਜਾਮਾ ਪਾਵੇ ਤੇ ਮਰਨ ਵਾਲਾ ਬਦਨ ਹਮੇਸ਼ਾ ਦੀ ਹਯਾਤੀ ਦਾ ਜਾਮਾ ਪਾਵੇ। ਇਸ ਲਈ ਐ ਮੇਰੇ ਅਜ਼ੀਜ਼ ਭਰਾਵੋ, ਸਾਬਤ ਕਦਮ ਤੇ ਕਾਇਮ ਰਵੋ ਤੇ ਖੁਦਾਵੰਦ ਦੇ ਕੰਮ ਵਿੱਚ ਹਮੇਸ਼ਾ ਵੱਧਦੇ ਰਵੋ, ਕਿਉਂ ਜੇ ਇਹ ਜਾਣਦੇ ਹੋ ਭਈ ਤੁਹਾਡੀ ਮਿਹਨਤ ਖੁਦਾਵੰਦ ਵਿੱਚ ਬੇਫਾਇਦਾ ਨਹੀਂ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿਵੇਂ ਭਈ ਸਾਇੰਸ ਵਿੱਚ ਜ਼ਾਹਰ ਕੀਤਾ ਗਿਆ ਏ, ਇਨਸਾਨ ਰੱਬ ਦੀ ਸੂਰਤ ਉੱਤੇ ਹੁੰਦਿਆਂ ਹੋਏ ਲਾਫਾਨੀ ਹੋਣ ਤੋਂ ਇਨਕਾਰ ਨਹੀਂ ਕਰ ਸਕਦਾ। ਦੁੱਖਾਂ ਦੇ, ਪਾਪਾਂ ਦੇ, ਮੁਰਦਾ ਅਕੀਦੇ ਗੈਰ ਅਸਲੀ ਨੇ। ਜਦ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ ਤੇ ਸਮਝਿਆ ਜਾਂਦਾ ਏ ਤੇ ਇਨਸਾਨ ਉੱਤੇ ਉਹਨਾਂ ਦਾ ਕੋਈ ਇਖਤਿਆਰ ਨਹੀਂ ਹੋਵੇਗਾ, ਕਿਉਂ ਜੇ ਇਨਸਾਨ ਲਾਫਾਨੀ ਏ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਏ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਂਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ, ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਮੌਤ ਵਜੂਦੀਅਤ ਦੀ ਇਸ ਹਾਲਤ ਨੂੰ ਕਦੀ ਤੇਜ਼ ਨਹੀਂ ਕਰ ਸਕਦੀ, ਕਿਉਂ ਜੇ ਲਾਫਾਨੀਅਤ ਦੇ ਜ਼ਾਹਰ ਹੋਣ ਤੋਂ ਪਹਿਲਾਂ ਮੌਤ ਤੋਂ ਜਿੱਤਣਾ ਚਾਹੀਦਾ ਏ, ਨਾ ਕਿ ਉਹਦੇ ਹਵਾਲੇ ਹੋ ਜਾਣਾ ਚਾਹੀਦਾ ਏ। ਸਿਆਣ ਦੀ ਲਾਮਹਦੂਦੀਅਤ ਵਿੱਚ ਮਾਦਾ ਯਕੀਨਨ ਗਵਾਚਿਆ ਹੋਵੇਗਾ। ਮੁਖਾਲਫਤ ਤੇ ਤਬਾਹੀ ਦੀਆਂ ਅਲਾਮਤਾਂ ਤੇ ਅਨਸਰ ਲਾਮਹਦੂਦ, ਕਾਮਲ ਤੇ ਅਬਦੀ ਕੁੱਲ ਦੀਆਂ ਪੈਦਾਵਾਰ ਨਹੀਂ। ਮੁਹੱਬਤ ਵਿੱਚੋਂ ਤੇ ਉਸ ਲੋਹ ਤੇ ਹਮਾਂਗੀ ਵਿੱਚੋਂ ਜਿਹਦਾ ਘਰ ਰੂਹ ਏ, ਬਸ ਚੰਗਿਆਈ ਦੀਆਂ ਕਿਰਨਾਂ ਨਿਕਲ ਸਕਦੀਆਂ ਨੇ। ਸਾਰੀਆਂ ਸੋਹਣੀਆਂ ਤੇ ਬੇਜ਼ਰਰ ਸ਼ੈਵਾਂ ਸਿਆਣ ਦੇ ਖਿਆਲ ਨੇ।
ਸਿਆਣ ਉਹਨਾਂ ਨੂੰ ਬਣਾਉਂਦੀ ਤੇ ਵਧਾਉਂਦੀ ਏ ਤੇ ਇਹ ਪੈਦਾਵਾਰ ਜ਼ੇਨੀ ਹੁੰਦੀ ਏ। ਇੱਕ ਖੁਦੀ, ਇੱਕ ਸਿਆਣ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਏ ਲਾਮਤਨਾਹੀ ਇਨਫਰਾਦੀਅਤ ਏ, ਜਿਹੜਾ ਸਾਰਾ ਰੂਪ ਤੇ ਖੂਬਸੂਰਤੀ ਅਤਾ ਕਰਦਾ ਏ ਤੇ ਜਿਹੜਾ ਇਨਫਰਾਦੀ ਤੇ ਰੂਹਾਨੀ ਇਨਸਾਨ ਤੇ ਸ਼ੈਵਾਂ ਵਿੱਚ ਅਸਲੀਅਤ ਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਏ। ਜਦੋਂ ਅਸੀਂ ਸੱਚ ਲਈ ਝੂਠ ਦੇ ਅਹਿਸਾਸ ਨੂੰ ਛੱਡ ਦਿੰਨੇ ਆ ਤੇ ਵੇਖਦੇ ਹਾਂ ਭਈ ਪਾਪ ਤੇ ਮੌਤ ਦਾ ਨਾ ਤੇ ਕੋਈ ਅਸੂਲ ਏ ਤੇ ਨਾ ਹੀ ਕੋਈ ਮੁਸਤਕਬਲ ਏ, ਤੇ ਅਸੀਂ ਇਹ ਸਮਝ ਜਾਂਦੇ ਹਾਂ ਭਈ ਪਾਪ ਤੇ ਮੌਤ ਦਾ ਕੋਈ ਅਸਲ ਜਾਂ ਠੀਕ ਵਜੂਦ ਨਹੀਂ ਏ। ਜਿਵੇਂ ਹੀ ਇਨਸਾਨ ਰੂਹ ਨੂੰ ਸਮਝਣਾ ਸ਼ੁਰੂ ਕਰਦੇ ਨੇ, ਉਹ ਇਹ ਈਮਾਨ ਰੱਖਣਾ ਛੱਡ ਦਿੰਦੇ ਨੇ ਭਈ ਰੱਬ ਦੇ ਇਲਾਵਾ ਕੋਈ ਅਸਲੀ ਵਜੂਦੀਅਤ ਏ। ਸਿਆਣ ਸਾਰੀਆਂ ਹਰਕਤਾਂ ਦਾ ਵਸੀਲਾ ਏ ਤੇ ਇਹਦੇ ਲਗਾਤਾਰ ਤੇ ਹਮਾਹੰਗ ਅਮਲ ਨੂੰ ਪਰਖਣ ਜਾਂ ਇਹਦੇ ਉੱਤੇ ਮੁਜ਼ਾਹਮਤ ਕਰਨ ਵਾਲੀ ਕਿਸੇ ਤਰ੍ਹਾਂ ਦੀ ਸੁਸਤੀ ਨਹੀਂ ਪਾਈ ਜਾਂਦੀ। ਸਿਆਣ ਕੱਲ, ਅੱਜ ਤੇ ਹਮੇਸ਼ਾ ਤਿਕਰ ਹਯਾਤੀ, ਪਿਆਰ ਤੇ ਹਿਕਮਤ ਨਾਲ ਯਕਸਾਂ ਏ। ਲਾਫਾਨੀ ਹੁਕਮਰਾਨ ਦੇ ਹੇਠਾਂ ਇਨਸਾਨ ਹਮੇਸ਼ਾ ਸੋਹਣਾ ਤੇ ਵੱਡਾ ਹੁੰਦਾ ਏ। ਹਰ ਆਉਣ ਵਾਲਾ ਸਾਲ ਸਿਆਣ, ਖੂਬਸੂਰਤੀ ਤੇ ਪਾਕੀਜ਼ਗੀ ਨੂੰ ਸਾਹਮਣੇ ਲਿਆਉਂਦਾ ਏ। ਹਯਾਤੀ ਹਮੇਸ਼ਾ ਦੀ ਏ, ਸਾਨੂੰ ਇਹ ਲੱਭਣੀ ਚਾਹੀਦੀ ਏ ਤੇ ਇਹਦੇ ਤੋਂ ਇਜ਼ਹਾਰ ਨੂੰ ਸ਼ੁਰੂ ਕਰਨਾ ਚਾਹੀਦਾ ਏ। ਹਯਾਤੀ ਤੇ ਚੰਗਿਆਈ ਲਾਫਾਨੀ ਨੇ, ਤੇ ਆਓ ਅਸੀਂ ਵਜੂਦੀਅਤ ਦੇ ਬਾਰੇ ਆਪਣੇ ਖਿਆਲਾਂ ਨੂੰ ਉਮਰ ਤੇ ਖੌਫ ਦੀ ਬਜਾਏ ਪਿਆਰ, ਤਾਜ਼ਗੀ ਤੇ ਲਗਾਤਾਰੀ ਦੇ ਨਾਲ ਬਣਾਈਏ। ਲਾਫਾਨੀਅਤ ਉਮਰ ਤੇ ਫਨਾ ਪਜ਼ੀਰੀ ਤੋਂ ਬਚਦਿਆਂ ਹੋਏ ਆਪਣਾ ਜਲਾਲ ਆਪ ਯਾਨੀ ਰੂਹ ਦੀ ਚਮਕ ਰੱਖਦੀ ਏ। ਗੈਰ ਫਾਨੀ ਬੰਦੇ ਤੇ ਬੁੱਢੀਆਂ ਰੂਹਾਨੀ ਹਿੱਸ ਦਾ ਨਮੂਨਾ ਹੁੰਦੇ ਨੇ, ਜਿਹੜੇ ਕਾਮਲ ਸਿਆਣ ਨਾਲ ਤੇ ਪਾਕੀਜ਼ਗੀ ਦੇ ਉਹਨਾਂ ਉੱਚੇ ਨਜ਼ਰੀਆਂ ਦਾ ਪਰਛਾਵਾਂ ਹੋਣ ਨਾਲ ਬਣਾਏ ਜਾਂਦੇ ਨੇ, ਜਿਹੜੇ ਮਾਦੀ ਹਿੱਸ ਤੋਂ ਉੱਚੇ ਹੁੰਦੇ ਨੇ। ਖੁਸ਼ਮਜ਼ਾਜੀ ਤੇ ਫਜ਼ਲ ਮਾਦੇ ਤੋਂ ਆਜ਼ਾਦ ਨੇ। ਇਨਸਾਨੀ ਸਮਝ ਵਿੱਚ ਆਉਣ ਤੋਂ ਪਹਿਲਾਂ ਹਸਤੀ ਵਿੱਚ ਇਹਦੀਆਂ ਆਪਣੀਆਂ ਖਸਲਤਾਂ ਪਾਈਆਂ ਜਾਂਦੀਆਂ ਨੇ। ਖੂਬਸੂਰਤੀ ਹਯਾਤੀ ਦੀ ਇੱਕ ਸ਼ੈ ਏ ਜਿਹੜੀ ਹਮੇਸ਼ਾ ਤੋਂ ਅਬਦੀ ਸਿਆਣ ਵਿੱਚ ਵਸਦੀ ਏ, ਤੇ ਇਹ ਇਜ਼ਹਾਰ ਸੂਰਤ, ਖਾਕੇ ਤੇ ਰੰਗ ਵਿੱਚ ਉਹਦੀ ਨੇਕੀ ਦੀ ਦਿਲਕਸ਼ੀ ਦੀ ਅਕਾਸੀ ਕਰਦੀ ਏ। ਇਹ ਪਿਆਰ ਹੀ ਏ ਜਿਹੜਾ ਫੁੱਲ ਵਿੱਚ ਹਜ਼ਾਰ ਰੰਗ ਭਰਦਾ ਏ, ਸੂਰਜ ਦੀ ਕਿਰਨ ਵਿੱਚ ਲੋ ਭਰਦਾ ਏ, ਬੱਦਲ ਉੱਤੇ ਖੂਬਸੂਰਤੀ ਦੀ ਕਮਾਨ ਦਾ ਨਿਸ਼ਾਨਾ ਬਣਦਾ ਏ, ਰਾਤ ਨੂੰ ਤਾਰਿਆਂ ਦੇ ਜ਼ੇਵਰਾਂ ਨਾਲ ਸਜਾਉਂਦਾ ਤੇ ਧਰਤੀ ਨੂੰ ਹੁਸਨ ਦਿੰਦਾ ਏ। ਇਹ ਜਾਣਦਿਆਂ ਹੋਏ ਭਈ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ। ਯਿਸੂ ਨੇ ਇੱਕੋ ਹੀ ਤੇ ਇਕੱਠੇ ਮਾਬਾਦੁਲ ਤਿੱਬੀ ਮਰਹਲੇ ਨਾਲ ਪਾਪ ਤੇ ਬਿਮਾਰੀ ਨੂੰ ਠੀਕ ਕੀਤਾ। ਜੇ ਇਹ ਸੱਚ ਏ ਭਈ ਅਸਾਬ ਵਿੱਚ ਹਿੱਸਾ ਨੇ, ਭਈ ਮਾਦੇ ਵਿੱਚ ਸਿਆਣ ਏ, ਭਈ ਮਾਦੀ ਬਦਨ ਅੱਖ ਨਾਲ ਵੇਖਣ ਤੇ ਕੰਨਾਂ ਨਾਲ ਸੁਣਨ ਦੀ ਵਜ੍ਹਾ ਬਣਦਾ ਏ, ਤੇ ਜਦੋਂ ਬਦਨ ਦੀ ਮਾਦੀਅਤ ਮੁੱਕ ਜਾਂਦੀ ਏ ਤੇ ਇਹਨਾਂ ਬਦਨੀ ਸਲਾਹੀਅਤਾਂ ਨੂੰ ਵੀ ਮੁੱਕ ਜਾਣਾ ਚਾਹੀਦਾ ਏ, ਕਿਉਂ ਜੇ ਇਹਨਾਂ ਦੀ ਲਾਫਾਨੀਅਤ ਰੂਹ ਵਿੱਚ ਨਹੀਂ ਏ, ਜਦ ਕਿ ਅਸਲੀਅਤ ਇਹ ਹੈ ਭਈ ਬਸ ਗੈਰ ਮਾਦੀਅਤ ਤੇ ਫਿਕਰ ਦੀ ਰੂਹਾਨੀਅਤ ਦੇ ਰਾਹੀਂ ਹੀ ਇਹਨਾਂ ਸਲਾਹੀਅਤਾਂ ਨੂੰ ਲਾਫਾਨੀ ਮੰਨਿਆ ਜਾ ਸਕਦਾ ਏ। ਐਸ ਫਾਨੀ ਤੇ ਮਾਦੀ ਤਸੱਵੁਰ ਦੇ ਇਲਾਵਾ ਲਾਫਾਨੀ ਤੇ ਰੂਹਾਨੀ ਅਸਲੀਅਤਾਂ ਵੀ ਹੈ ਨੇ। ਰੱਬ ਚੰਗਾ, ਆਪ ਮੌਜੂਦ ਤੇ ਆਪ ਜ਼ਾਹਰ ਹੋਣ ਵਾਲਾ ਏ। ਆਵਾਜ਼ ਇੱਕ ਜ਼ੇਨੀ ਤਾਸੁਰ ਏ ਜਿਹੜਾ ਫਾਨੀ ਅਕੀਦੇ ਲਈ ਦਿੱਤਾ ਜਾਂਦਾ ਏ, ਅਸਲ ਵਿੱਚ ਕੰਨ ਨਹੀਂ ਸੁਣਦਾ। ਇਲਾਹੀ ਸਾਇੰਸ ਆਵਾਜ਼ ਨੂੰ ਰੂਹ ਦੀਆਂ ਹਿੱਸਾਂ ਦੇ ਰਾਹੀਂ ਬਿਆਨ ਕੀਤਾ ਹੋਇਆ ਜ਼ਾਹਰ ਕਰਦੀ ਏ, ਯਾਨੀ ਰੂਹਾਨੀ ਫਹਿਮ ਦੇ ਰਾਹੀਂ। ਇਸ ਤੋਂ ਪਹਿਲਾਂ ਇਨਸਾਨੀ ਇਲਮ ਸ਼ੈਵਾਂ ਦੇ ਬਾਰੇ ਝੂਠੇ ਫਹਿਮ ਵਿੱਚ ਡੂੰਘਾ ਗਰਕ ਹੁੰਦਾ, ਯਾਨੀ ਉਹਨਾਂ ਮਾਦੀ ਅਸਲੀਅਤਾਂ ਵਿੱਚ ਜਿਹੜੀਆਂ ਵਾਹਦ ਸਿਆਣ ਤੇ ਮਾਦੇ ਦੇ ਅਸਲੀ ਵਸੀਲੇ ਨੂੰ ਖਾਰਜ ਕਰ ਦਿੰਦੀਆਂ ਨੇ। ਇਹ ਮੁਮਕਿਨ ਏ ਭਈ ਸੱਚਾਈ ਵਿੱਚੋਂ ਨਿਕਲਣ ਵਾਲੇ ਅਸਰ ਆਵਾਜ਼ ਵਾਂਗਰ ਵਾਜ਼ਿਆ ਹੁੰਦੇ ਤੇ ਇਹ ਭਈ ਪੁਰਾਣੇ ਨਬੀਆਂ ਉੱਤੇ ਆਵਾਜ਼ ਦੇ ਤੌਰ ਤੇ ਨਾਜ਼ਲ ਹੋਏ। ਜੇ ਸੁਣਨ ਦਾ ਵਸੀਲਾ ਪੂਰੀ ਤਰ੍ਹਾਂ ਰੂਹਾਨੀ ਏ ਤੇ ਇਹ ਆਮ ਤੇ ਲਾਜ਼ਵਾਲ ਏ। ਜੇ ਹਨੂਕ ਦੀ ਸਮਝ ਨੂੰ ਉਹਦੀਆਂ ਮਾਦੀ ਹਿੱਸਾਂ ਤੋਂ ਪਹਿਲਾਂ ਸਬੂਤ ਤਿੱਕਰ ਮਹਿਦੂਦ ਕਰ ਦਿੱਤਾ ਜਾਂਦਾ ਤੇ ਉਹ ਕਦੀ ਰੱਬ ਦੇ ਨਾਲ ਨਾ ਟੁਰ ਸਕਦਾ, ਨਾ ਹੀ ਉਹਨੂੰ ਹਮੇਸ਼ਾ ਦੀ ਹਯਾਤੀ ਵੱਲ ਜਾਣ ਦੀ ਹਦਾਇਤ ਮਿਲਦੀ। ਇੱਕ ਅਹਿਸਾਸ ਕਿੰਨਾ ਆਰਜ਼ੀ ਹੁੰਦਾ ਏ
ਜਦ ਰੈਟਿਨਾ ਉੱਤੇ ਜ਼ਖਮ, ਲੋ ਤੇ ਐਨਕ ਦੀ ਤਾਕਤ ਨੂੰ ਮੁਕਾ ਸਕਦਾ ਏ, ਪਰ ਅਸਲੀ ਨਜ਼ਰ ਜਾਂ ਅਹਿਸਾਸ ਗਵਾਚ ਨਹੀਂ ਸਕਦਾ। ਨਾ ਉਮਰ, ਨਾ ਹੀ ਹਾਦਸਾ ਰੂਹ ਦੀਆਂ ਹਿੱਸਾਂ ਦੇ ਨਾਲ ਮੁਦਾਖਲਤ ਕਰ ਸਕਦਾ ਏ, ਤੇ ਇਹਨਾਂ ਦੇ ਇਲਾਵਾ ਕੋਈ ਅਸਲੀ ਹਿੱਸਾ ਨਹੀਂ। ਇਹ ਗੱਲ ਵਾਜ਼ਿਆ ਏ ਵੀ ਮਾਦੇ ਦੇ ਤੌਰ ਤੇ ਬਦਨ ਦਾ ਆਪਣਾ ਕੋਈ ਅਹਿਸਾਸ ਨਹੀਂ ਏ, ਤੇ ਜਿੰਦ ਤੇ ਇਹਦੀਆਂ ਖਸਲਤਾਂ ਲਈ ਕੋਈ ਫਰਾਮੋਸ਼ੀ ਨਹੀਂ ਏ। ਰੂਹ ਦੀਆਂ ਹਿੱਸਾਂ ਪੀੜ ਤੋਂ ਖਾਲੀ ਨੇ, ਤੇ ਉਹ ਹਮੇਸ਼ਾ ਸਕੂਨ ਵਿੱਚ ਰਹਿੰਦੇ ਨੇ। ਕੋਈ ਸ਼ੈ ਵੀ ਉਹਨਾਂ ਨਾਲ ਸਾਰੀਆਂ ਸ਼ੈਵਾਂ ਦੀ ਹਮਾਂਗੀ ਤੇ ਸੱਚਾਈ ਦੀ ਤਾਕਤ ਤੇ ਇਸਤਕਲਾਲ ਨੂੰ ਲੁਕਾ ਨਹੀਂ ਸਕਦੀ। ਜੇ ਰੂਹ ਜਿੰਦ ਪਾਪ ਕਰਾ ਸਕਦੀ ਏ ਜਾਂ ਗਵਾਚ ਸਕਦੀ ਏ, ਤੇ ਹਸਤੀ ਤੇ ਲਾਫਾਨੀਅਤ ਵੀ ਸਿਆਣ ਦੀਆਂ ਸਲਾਹੀਅਤਾਂ ਦੇ ਨਾਲ ਮੁੱਕ ਸਕਦੀਆਂ ਨੇ, ਪਰ ਜਦ ਤੀਕਰ ਰੱਬ ਦਾ ਵਜੂਦ ਏ, ਹਸਤੀ ਮੁੱਕ ਨਹੀਂ ਸਕਦੀ। ਰੂਹਾਨੀ ਸਿਆਣ ਰਿਆਜ਼ੀ ਦੀ ਉਚਾਈ ਦੀ ਹੇਠਾਂ ਏ। ਜੋ ਕੁਝ ਵੀ ਰੱਬ ਦੀ ਹੁਕਮਰਾਨੀ ਵਿੱਚ ਹੁੰਦਾ ਏ, ਉਹ ਕਦੀ ਵੀ ਇੱਕ ਲਮਹੇ ਲਈ ਵੀ ਜ਼ਹਾਨਤ ਤੇ ਹਯਾਤੀ ਦੀ ਲੋਅ ਤੇ ਤਾਕਤ ਤੋਂ ਬਗੈਰ ਨਹੀਂ ਹੁੰਦਾ। ਇਨਸਾਨੀ ਖਿਆਲ ਇਨਸਾਨ ਨੂੰ ਹਮਾਂਗ ਜਾਂ ਲਾਫਾਨੀ ਬਣਾਉਣ ਲਈ ਬੇਬਸ ਨੇ, ਕਿਉਂ ਜੇ ਉਹ ਕ੍ਰਿਸਚਨ ਸਾਇੰਸ ਦੇ ਮੁਤਾਬਕ ਪਹਿਲਾਂ ਹੀ ਇੰਝ ਦੇ ਨੇ। ਸਾਡੀ ਲੋੜ ਬਸ ਇਹ ਹੈ ਵੀ ਅਸੀਂ ਜਾਣੀਏ ਤੇ ਅਸਲੀ ਇਨਸਾਨ ਦੇ ਇਲਾਹੀ ਅਸੂਲ ਪਿਆਰ ਉੱਤੇ ਘੱਟ ਅਮਲ ਕਰੀਏ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਏ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਆਓ ਸਾਇੰਸ ਨੂੰ ਕਬੂਲ ਕਰੀਏ, ਅਕਲੀ ਗਵਾਹੀ ਉੱਤੇ ਮੁਸ਼ਤਮਿਲ ਸਾਰੇ ਨਜ਼ਰੀਆਂ ਨੂੰ ਤਰਕ ਕਰੀਏ, ਨਾਕਸ ਨਮੂਨਿਆਂ ਤੇ ਪੁਰਫਰੇਬ ਕਿਆਸ ਅਰਾਈਆਂ ਤੋਂ ਦਸਤਬਰਦਾਰ ਹੋਈਏ, ਤੇ ਆਓ ਅਸੀਂ ਇੱਕ ਰੱਬ, ਇੱਕ ਸਿਆਣ ਤੇ ਉਸ ਕੱਲੇ ਕਾਮਲ ਨੂੰ ਰੱਖੀਏ ਜਿਹੜਾ ਫਜ਼ੀਲਤ ਦੇ ਆਪਣੇ ਨਮੂਨਿਆਂ ਨੂੰ ਪੈਦਾ ਕਰ ਰਿਹਾ ਏ। ਰੱਬ ਦੀ ਤਖਲੀਕ ਦੇ ਆਦਮ ਤੇ ਔਰਤ ਨੂੰ ਸਾਹਮਣੇ ਆਉਣ ਦਿਓ, ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦਿਆਂ ਮਹਿਸੂਸ ਕਰਦਿਆਂ ਹੋਏ ਤੇ ਕਿਸੇ ਫਾਨੀ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ। ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ, ਤੇ ਆਓ ਅਸੀਂ ਖੁਸ਼ ਹੋਈਏ ਵੀ ਅਸੀਂ ਹੋਣ ਵਾਲੀਆਂ ਕੂਵਤਾਂ ਦੇ ਹੇਠਾਂ ਵਾਂ। ਹਸਤੀ ਦੀ ਅਸਲੀ ਸਾਇੰਸ ਇੰਜ ਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।